ਜੀ। ਅਗਲੀ ਖਬਰ ਫਰਾਂਸ ਤੋਂ ਆ ਰਹੀ ਹੈ, ਜਿੱਥੇ 180 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ। ਪਿਛਲੀ ਰਾਤ ਤੋਂ ਕਾਫੀ ਵਾਇਲੈਂਟ ਪ੍ਰੋਟੈਸਟ ਉੱਥੇ ਹੋ ਰਿਹਾ ਹੈ, ਹੋ ਕਿਉਂਕਿ ਰਿਹਾ ਇੱਕ ਟੀਨੇਜਰ ਬੱਚੇ ਨੂੰ ਮਾਰ ਦਿੱਤਾ ਗਿਆ ਸੀ ਨੈਂਟਰੇ ਨਾਮ ਦਾ ਜੋ ਏਰੀਆ ਆ ਜੀ। ਪੁਲਿਸ ਵੱਲੋਂ। ਉਹ ਤੋਂ ਬਾਅਦ ਵਾਇਲੈਂਸ ਬਹੁਤ ਜ਼ਿਆਦਾ ਵੱਧ ਗਈ ਆ। 17 ਸਾਲਾਂ ਦੇ ਇਸ ਬੱਚੇ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਸੀ। ਫਰਾਂਸ ਦਾ ਜੋ ਇੰਟੀਰੀਅਰ ਮਿਨਿਸਟਰ ਆ ਜਰਾਲਡ ਡਰਮਨੀਨ, ਉਹਨਾਂ ਨੇ ਕਿਹਾ ਵੀ 170 ਦੇ ਕਰੀਬ ਪੁਲਿਸ ਆਫੀਸਰ ਵੀ ਫੱਟੜ ਹੋ ਚੁੱਕੇ ਹੈਗੇ ਆ, ਤੇ ਕਹਿੰਦੇ ਵੀ 40,000 ਦੇ ਕਰੀਬ ਪੁਲਿਸ ਉੱਥੇ ਜੀ। ਲਾਈ ਗਈ ਹੈਗੀ ਆ। ਫਰਾਂਸ ਇਦਾਂ ਦਾ ਮੁਲਕ ਆ, ਉੱਥੇ ਜਦੋਂ ਪ੍ਰੋਟੈਸਟ ਹੁੰਦੇ ਆ ਤਾਂ ਬਹੁਤ ਵੱਡੀ ਗਿਣਤੀ 'ਚ ਹੁੰਦੇ ਆ। ਅੱਗਾਂ, ਲੁੱਟ ਮਾਰ, ਉੱਥੇ ਬਹੁਤ ਕੁਛ ਹੂੰ। ਚੱਲਦਾ ਆ, ਸੱਟਾਂ ਚੋਟਾਂ ਵੀ ਚੱਲਦੀਆਂ ਹੈਗੀਆਂ। ਸੋ ਉਹਨੂੰ ਦੇਖਦੇ ਹੋਏ ਜੋ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ, ਉਹਨਾਂ ਨੇ ਇਹ ਕਿਹਾ ਵੀ ਅਸੀਂ 40,000 ਦੇ ਕਰੀਬ ਪੁਲਿਸ ਆਫੀਸਰਸ ਲਾ ਰਹੇ ਆ, ਤਾਂ ਕਿ ਇਹ ਜੋ ਪ੍ਰੋਟੈਸਟ ਆ ਹੋਰ ਜ਼ਿਆਦਾ ਨਾ ਵੱਧ ਸਕਣ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸ ਵੇਲੇ ਬੇ ਏਰੀਏ ਦੀ, ਸੈਨ ਫਰਾਂਸਿਸਕੋ ਦੀ, ਖਾਸ ਕਰਕੇ ਹੋਰਨਾਂ ਇਲਾਕਿਆਂ ਦੀ, ਜਿੱਥੇ ਟੈਕ ਕੰਪਨੀਆਂ, ਟੈਕ ਵਰਕਰਸ ਜਿਹੜੇ ਨੇ ਕੰਮ ਕਰਦੇ ਨੇ। ਕਹਿੰਦੇ ਕਿ ਕੈਨੇਡਾ ਨੇ ਹੁਣ ਇੱਕ ਨਵਾਂ ਪਲਾਨ ਜਿਹੜਾ ਉਹ ਬਣਾਇਆ ਹੈ ਕਿ ਇਹਨਾਂ ਜਿਹੜੇ ਟੈਕ ਵਰਕਰਸ ਨੇ, ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਮਾਹਰ ਨੇ, ਉਹਨਾਂ ਦੇ ਕੋਲੇ ਅਪਰੋਚ ਕਰਨ ਦਾ। ਅਸਲ ਦੇ ਵਿੱਚ ਕੈਨੇਡਾ ਨੇ ਹੁਣ ਯੂਐਸ ਦੇ ਵਿੱਚ ਜਿਹੜੇ H1B ਵੀਜ਼ਾ ਤੇ ਆਉਂਦੇ ਨੇ ਲੋਕ, ਉਹਨਾਂ ਦੇ ਵਿੱਚੋਂ 10,000 ਦੇ ਲਈ ਇੱਕ ਓਪਨ ਵਰਕ ਪਰਮਿਟ ਜਿਹੜਾ ਉਹ ਜਿਹੜਾ ਪ੍ਰੋਗਰਾਮ ਆ ਉਹ ਲਿਆਂਦਾ, ਜਿਹਦੇ ਤਹਿਤ ਉਹ ਆਪਣੇ ਕਿਸੇ ਵੀ ਪੇਸ਼ੇਵਰਾਨਾ ਖਾਸ ਕਰਕੇ IT ਦੇ ਵਿੱਚ ਉਹ ਕੈਨੇਡਾ ਦੇ ਵਿੱਚ ਅਪਲਾਈ ਕਰ ਸਕਣਗੇ, ਜਿਨ੍ਹਾਂ ਦੇ ਕੋਲੇ ਅਮਰੀਕਾ ਦਾ H1B ਵੀਜ਼ਾ। ਇਹਦੇ ਨਾਲ-ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੈਨੇਡਾ ਦੇ ਵਿੱਚ ਰਹਿਣ ਦਾ ਜਿਹੜਾ ਮੌਕਾ ਉਹ ਮਿਲੂਗਾ, ਤੇ ਬਾਅਦ ਦੇ ਵਿੱਚ ਤੁਸੀਂ ਕੈਨੇਡਾ ਦੇ ਸਥਾਈ ਨਿਵਾਸ ਦੇ ਵਿੱਚ ਉਸ ਨੂੰ ਤਬਦੀਲ ਕਰ ਸਕੋਗੇ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਹੁਣ ਜਿਹੜੀ ਵਰਕ ਫੋਰਸ ਹੈ ਬੇ ਏਰੀਆ ਦੇ ਵਿੱਚ, ਖਾਸ ਕਰਕੇ ਟੈਕ ਜੈਂਟਸ ਦੇ ਵਿੱਚ, ਗੂਗਲ ਦੇ ਵਿੱਚ, ਫੇਸਬੁੱਕ ਦੇ ਵਿੱਚ, ਜਾਂ ਹੋਰ ਵੀ ਜਿੱਥੇ ਕਿਤੇ ਵੀ ਪੇਸ਼ੇਵਰ ਲੋਕ ਕੰਮ ਕਰਦੇ ਨੇ, ਤਾਂ ਉਹਨਾਂ ਨੇ ਹੁਣ 60 ਦਿਨ ਜਿਹੜੇ ਆ ਉਹ ਉਹਨਾਂ ਕੋਲੇ ਹੁੰਦੇ ਨੇ, ਜਿਹੜੇ ਲੇ ਆਫ ਹੋ ਜਾਂਦੇ ਨੇ। ਤੇ ਇਹਨਾਂ ਵਾਸਤੇ ਹੁਣ ਕੈਨੇਡਾ ਦਾ ਇਹ ਪ੍ਰੋਗਰਾਮ ਹੈ ਜਿਹੜਾ ਉਹ ਰਾਹਤ ਦੀ ਜਿਹੜੀ ਘੜੀ ਆ ਉਹ ਰਾਹਤ ਵਜੋਂ ਦੇਖਿਆ ਜਾ ਰਿਹਾ। ਦੂਜੀ ਗੱਲ ਇਹ ਹੈ ਕਿ ਜਿਹੜੇ ਇਹ ਐਪਲੀਕੇਸ਼ਨਸ ਨੇ H1B ਵਾਲੇ, ਜਿਹੜੇ H1B ਵੀਜ਼ਾ ਹੋਲਡਰਸ ਨੇ, ਉਹਨਾਂ ਵਾਸਤੇ ਕੈਨੇਡਾ ਨੇ ਜਿਹੜਾ ਪ੍ਰੋਗਰਾਮ ਆ 16 ਜੁਲਾਈ ਤੋਂ ਸ਼ੁਰੂ ਕੀਤਾ ਹੋਇਆ। ਤੇ ਕਿਹਾ ਇਹ ਜਾ ਰਿਹਾ, ਜੇਕਰ ਇਸ ਨੂੰ ਕੈਲੀਫੋਰਨੀਆ ਪਰਸਪੈਕਟਿਵ ਤੋਂ ਦੇਖਿਆ ਜਾਵੇ, ਜੇਕਰ ਇਹਨੂੰ US ਪਰਸਪੈਕਟਿਵ ਤੋਂ ਦੇਖਿਆ ਜਾਵੇ, ਤਾਂ ਜਿਹੜਾ US ਦੇ ਵਿੱਚ ਟੈਲੈਂਟ ਦੂਜੇ ਮੁਲਕਾਂ ਤੋਂ ਆ ਰਿਹਾ ਸੀਗਾ, ਤਾਂ ਹੁਣ ਕੈਨੇਡਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਯੰਗ ਟੈਲੈਂਟ ਨੂੰ ਆਪਣੇ ਵੱਲ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਪਰ ਦੂਜੇ ਪਾਸੇ ਕੈਨੇਡਾ ਦੀਆਂ ਆਵਾਸ ਸਕੀਮਾਂ ਨੇ ਜਿਹੜੀਆਂ, ਉਹਨਾਂ ਨੂੰ ਲੈ ਕੇ ਜਿਹੜੇ ਉੱਥੋਂ ਦੇ ਕੈਨੇਡੀਅਨ ਨੇ, ਜਿਹੜੇ ਉੱਥੋਂ ਦੇ ਪੱਕੇ ਲੋਕ ਨੇ, ਉਹ ਅਕਸਰ ਇਸ ਗੱਲ ਦੀ ਆਲੋਚਨਾ ਕਰਦੇ ਰਹਿੰਦੇ ਨੇ। ਸੋ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਪਰ ਹਾਂ, ਉਹਨਾਂ ਲੋਕਾਂ ਦੇ ਲਈ ਇਹ ਜ਼ਰੂਰ ਰਾਹਤ ਦੀ ਖਬਰ ਹੈ ਜਿਹੜੇ ਵੱਡੀਆਂ ਟੈਕ ਕੰਪਨੀਆਂ ਦੇ ਵਿੱਚੋਂ ਲੇ ਆਫ ਹੋ ਚੁੱਕੇ ਨੇ, ਤਾਂ ਉਹ ਜੇਕਰ ਉਹਨਾਂ ਕੋਲ H1B ਵੀਜ਼ਾ ਤਾਂ ਉਹ ਕੈਨੇਡਾ ਦੇ ਵਿੱਚ ਅਪਲਾਈ ਕਰ ਸਕਦੇ। ਇਹਦੇ ਬਦਲੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਆ ਉਹ ਉੱਥੇ ਕੈਨੇਡਾ ਦਾ ਵੀਜ਼ਾ ਉਹਨਾਂ ਨੂੰ ਮਿਲੂਗਾ, ਉੱਥੇ ਜਾ ਕੇ ਕੰਮ ਕਰ ਸਕਣਗੇ, ਤੇ ਹੋਰ ਵੀ ਜਿਹੜੀਆਂ ਸਹੂਲਤਾਂ ਬਾਅਦ ਦੇ ਵਿੱਚ ਇਸ ਨੂੰ ਸਥਾਈ ਨਿਵਾਸ ਦੇ ਵਿੱਚ ਵੀ ਉਹ ਤਬਦੀਲ ਕਰ ਸਕਣਗੇ। ਇਹਨਾਂ ਗੱਲਾਂ ਦੀ ਜਾਣਕਾਰੀ ਜਿਹੜੀ ਦਿੱਤੀ ਆ ਉਹ ਦਿੱਤੀ ਹੈ ਸੇਨ ਫਰੇਜ਼ਰ, ਜਿਹੜੇ ਕਿ ਕੈਨੇਡਾ ਦੇ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ। ਜੀ।